ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 10 ਜਨਵਰੀ ਦਾ ਦਿਨ 1943 ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫਤਾਰ। ਨਨਕਾਣਾ ਸਾਹਿਬ ਦੇ ਸਾਕੇ ਨੇ ਜਿੱਥੇ ਆਮ ਸਿੱਖਾਂ 'ਚ ਰੋਸ ਪੈਦਾ ਕੀਤਾ, ਉੱਥੇ ਨੌਜਵਾਨਾਂ, ਸਾਬਕਾ ਗਦਰੀ ਆਗੂਆਂ ਅਤੇ ਫੌਜੀਆਂ 'ਚ ਜ਼ਬਰਦਸਤ ਰੋਹ ਪੈਦਾ ਕੀਤਾ। ਇਸ ਸਾਕੇ ਮਗਰੋਂ ਕੁਝ ਖਾੜਕੂ ਨੌਜਵਾਨ ਆਪਸ 'ਚ ਮਿਲੇ ਤੇ ਸਾਕੇ ਦੇ ਇਹਨਾਂ ਜ਼ਿੰਮੇਵਾਰ ਸ਼ਖਸਾਂ ਨੂੰ ਸੋਧਣ ਯਾਨੀ ਕਤਲ ਕਰਨ ਦਾ ਮਤਾ ਪਾਸ ਕੀਤਾ। ਇਸ ਮੁਹਿੰਮ 'ਚ ਮਾਸਟਰ ਮੋਤਾ ਸਿੰਘ, ਦਲੀਪ ਸਿੰਘ, ਕਿਸ਼ਨ ਸਿੰਘ, ਤਾਰਾ ਸਿੰਘ, ਬੇਲਾ ਸਿੰਘ ਤੇ ਤੋਤਾ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਕੁਝ ਮੈਂਬਰ ਵੀ ਇਸ ਵਿੱਚ ਸ਼ਾਮਲ ਸਨ। ਮਗਰੋਂ ਇਹਨਾਂ ਨਾਲ ਹੋਰ ਬਹੁਤ ਸਾਰੇ ਨੌਜਵਾਨ ਵੀ ਜੁੜ ਗਏ। ਬੱਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਈਏ, ਜਗੀਰਦਾਰ ਤੇ ਹੋਰ ਮੁਜਰਮ ਕਤਲ ਕੀਤੇ। ਉਹਨਾਂ ਨੇ ਕਈ ਥਾਂ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁੱਟੀ। 1922 ਤੋਂ 1924 ਤੱਕ ਬੱਬਰ ਅਕਾਲੀ ਲਹਿਰ ਆਪਣੇ ਸਿਖਰ ਤੇ ਸੀ। ਇਸ ਲਹਿਰ ਦੌਰਾਨ ਹੀ ਕਈ ਆਗੂ ਗ੍ਰਿਫਤਾਰ ਕਰ ਲਏ ਗਏ। ਇਸ ਤੋਂ ਬਾਅਦ ਬੱਬਰਾਂ ਦੇ ਕੇਸ 'ਚ 96 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ। ਗ੍ਰਿਫਤਾਰ 96 ਬੱਬਰਾਂ 'ਚੋਂ 5 ਪਹਿਲਾਂ ਹੀ ਬਰੀ ਕਰ ਦਿੱਤੇ ਗਏ। ਸਾਦਾ ਸਿੰਘ ਪੰਡੋਰੀ ਨਿੱਜਣਾ ਤੇ ਸੁੰਦਰ ਸਿੰਘ ਹਯਾਤਪੁਰ ਮੁਕੱਦਮੇ ਦੌਰਾਨ ਜੇਲ੍ਹ 'ਚ ਹੀ ਚੜ੍ਹਾਈ ਕਰ ਗਏ ਤੇ ਬਾਕੀ 99 'ਚੋਂ 6 ਨੂੰ ਫਾਂਸੀ ਤੇ 49 ਨੂੰ ਵੱਖ-ਵੱਖ ਮਿਆਦ ਦੀ ਕੈਦ ਦੀਆਂ ਸਜ਼ਾ ਸੁਣਾਈ ਗਈਆਂ। 34 ਬੱਬਰਾਂ ਤੇ ਕੇਸ ਸਾਬਤ ਨਾ ਹੋ ਸਕਿਆ ਤੇ ਉਹਨਾਂ ਨੂੰ ਛੱਡਣਾ ਪਿਆ। ਸਭ ਤੋਂ ਅਖੀਰ ਤੇ ਫੜਿਆ ਜਾਣ ਵਾਲਾ ਹਰਬੰਸ ਸਿੰਘ ਸਰਹਾਲੀ ਕਲਾਂ ਸੀ। ਉਸ ਨੇ ਗੁਪਤ ਰਹਿ ਕੇ ਯੋਗ ਪਲਟਾਊ ਦਲ ਬਣਾ ਲਿਆ ਸੀ। ਉਸ ਨੂੰ 10 ਜਨਵਰੀ 1943 ਦੇ ਦਿਨ ਗ੍ਰਿਫਤਾਰ ਕੀਤਾ ਗਿਆ। ਉਸ ਤੇ ਕਾਲਕਾ ਗੋਲੀਕਾਂਡ ਤੇ ਕਰਤਾਰਪੁਰ ਕਤਲਕਾਂਡ ਸੰਬੰਧੀ ਮੁਕੱਦਮਾ ਚਲਾ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ 3 ਅਪ੍ਰੈਲ 1944 ਦੇ ਦਿਨ ਉਸ ਨੂੰ ਫਾਂਸੀ ਦੇ ਦਿੱਤੀ ਗਈ। 1966 ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਦੇ 6 ਸ਼ਸਤਰ ਅੰਗਰੇਜ਼ ਲੰਡਨ ਲੈ ਗਏ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਦੀ 3ਜੀ ਜਨਮ ਸ਼ਤਾਬਦੀ ਮੌਕੇ ਇੰਗਲੈਂਡ ਦੀ ਸਰਕਾਰ ਨੇ ਇਹ ਸ਼ਸਤਰ ਸਿੱਖਾਂ ਨੂੰ ਦੇਣਾ ਮੰਨ ਲਿਆ। ਇਹ ਸ਼ਸਤਰ 10 ਜਨਵਰੀ 1666 ਦੇ ਦਿਨ ਦਿੱਲੀ ਪੁੱਜੇ। ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆਪ ਏਅਰਪੋਰਟ ਤੇ ਜਾ ਕੇ ਇਹਨਾਂ ਨੂੰ ਜੀ ਆਇਆਂ ਕਿਹਾ। ਹੁਣ ਇਹ ਸ਼ਸਤਰ ਅਨੰਦਪੁਰ ਸਾਹਿਬ ਵਿੱਚ ਸੁਸ਼ੋਭਿਤ ਨੇ। 1986 ਰਸਤਾ ਰੋਕੋ ਅੰਦੋਲਨ, ਪੁਲਿਸ ਨੇ ਸਿੱਖਾਂ ਤੇ ਗੋਲੀਆਂ ਚਲਾਈਆਂ। ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਰਬਜੀਤ ਸਿੰਘ ਬਰਨਾਲਾ ਸਰਕਾਰ ਦੇ ਜ਼ੁਲਮਾਂ ਵਿਰੁੱਧ ਰੋਸ ਜ਼ਾਹਰ ਕਰਨ ਵਾਸਤੇ 10 ਜਨਵਰੀ 1986 ਦੇ ਦਿਨ ਰਸਤਾ ਰੋਕੋ ਦਾ ਐਲਾਨ ਕੀਤਾ। ਇਸ ਬਾਰੇ ਬਰਨਾਲਾ ਸਰਕਾਰ ਨੇ ਧਮਕੀ ਦਿੱਤੀ ਕਿ ਰਸਤਾ ਰੋਕੋ ਨੂੰ ਸਖਤੀ ਨਾਲ ਨਿਪਟਿਆ ਜਾਵੇਗਾ। ਰਸਤਾ ਰੋਕੋ ਨੂੰ ਫੇਲ ਕਰਨ ਵਾਸਤੇ 8 ਜਨਵਰੀ ਤੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। 10 ਜਨਵਰੀ ਨੂੰ ਫੈਡਰੇਸ਼ਨ ਨੇ ਪੰਜਾਬ ਨੂੰ ਸਾਰੇ ਪਾਸੇ ਸੜਕਾਂ ਬੰਦ ਕੀਤੀਆਂ। ਇਸ ਮੌਕੇ ਪੁਲਿਸ ਨੇ ਸੈਂਕੜੇ ਵਰਕਰ ਗ੍ਰਿਫਤਾਰ ਕੀਤੇ। ਬਰਨਾਲਾ ਸਰਕਾਰ ਨੇ ਬਠਿੰਡੇ 'ਚ ਫਾਇਰਿੰਗ ਤੇ ਲਾਠੀਚਾਰਜ ਕੀਤਾ। ਜਲੰਧਰ 'ਚ ਵੀ ਟੀਅਰ ਗੈਸ ਛੱਡੀ ਗਈ ਤੇ ਲਾਠੀਚਾਰਜ ਵੀ ਹੋਇਆ। 3 ਦਿਨ ਵਾਸਤੇ ਕਾਲਜ ਬੰਦ ਕਰ ਦਿੱਤੇ ਗਏ। ਰਸਤਾ ਰੋਕੋ ਦਰਮਿਆਨ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ BSF ਦੀਆਂ 16 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਸਨ। 10 ਜਨਵਰੀ 1988 ਦੇ ਦਿਨ ਪੁਲਿਸ ਨੇ ਪਰਮਿੰਦਰ ਸਿੰਘ ਵਾਸੀ ਸਰਚੂਰ ਨੇੜੇ ਫਤਿਹਗੜ੍ਹ ਚੂੜੀਆਂ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 10 ਜਨਵਰੀ ਦਾ ਦਿਨ।